ਹਾਂ ਨਿਊਯਾਰਕ ਦੀ ਸਿੱਖ ਡੇ ਪਰੇਡ ਤੇ। ਖਾਲਸਾ ਸਾਜਣਾ ਦਿਵਸ ਦੀ ਇਹ 28ਵੀਂ ਸਿੱਖ ਡੇ ਪਰੇਡ ਜੋ ਕਿ ਨਿਊਯਾਰਕ ਦੇ ਮੈਨਹੈਟਨ ਵਿੱਚ ਸਿੱਖ ਕਲਚਰਲ ਸੁਸਾਇਟੀ ਗੁਰਦੁਆਰਾ ਸਾਹਿਬ ਵੱਲੋਂ ਟ੍ਰਾਈ ਸਟੇਟ ਦੀਆਂ ਸਿੱਖ ਸੰਗਤਾਂ ਦੇ ਸਹਿਯੋਗ ਨਾਲ ਇੱਥੇ ਆਯੋਜਿਤ ਕੀਤੀ ਗਈ ਹੈ। ਇਹ ਸਿੱਖ ਡੇ ਪਰੇਡ 1984 ਦੇ ਅਟੈਕ ਤੋਂ ਬਾਅਦ ਜਦੋਂ ਰਿਅਲਾਈਜ਼ ਕੀਤਾ ਸਿੱਖਾਂ ਨੇ ਕਿ ਹੁਣ ਅਸੀਂ ਇੰਡੀਆ ਦੇ ਨਾਲ ਨਹੀਂ ਰਹਿਣਾ, ਹੁਣ ਅਸੀਂ ਉਹਨਾਂ ਤੋਂ ਵੱਖ ਹਾਂ, ਸੋ ਦੈਨ ਦ ਟਾਈਮ ਕੇਮ ਵੈਨ ਦਿਸ ਪਰੇਡ ਵਾਸ ਸਟਾਰਟਡ। ਤੇ ਇਹਦੀ ਇਹ ਮਹੱਤਤਾ ਹੈ ਕਿ ਅੱਜ ਅਸੀਂ ਹੁਣ ਇੱਥੇ ਖੜੇ ਹਾਂ। ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ ਕਿ ਪਰੇਡ ਦੀ ਸ਼ੁਰੂਆਤ ਹੋ ਰਹੀ ਹੈ। ਖਾਲਸਾ ਸਾਜਣਾ ਦਿਵਸ ਦਾ ਜਿਹੜਾ ਆਯੋਜਨ ਹੈ, ਪਰੇਡ ਸ਼ੁਰੂ ਹੋਣ ਜਾ ਰਹੀ ਹੈ ਤੇ ਨਾਲ ਹੀ ਤੁਹਾਨੂੰ ਲੈ ਕੇ ਚੱਲਾਂਗੇ ਜਿੱਥੇ ਮੈਡੀਸਨ ਸਕੁਆਇਰ ਪਾਰਕ, ਜਿੱਥੇ 40th ਸਟਰੀਟ ਤੇ ਜਿੱਥੇ ਸਾਰੀ ਸਟੇਜ ਲੱਗੀ ਹੋਈ ਹੈ, ਉੱਥੇ ਵੱਖ-ਵੱਖ ਬੁਲਾਰਿਆਂ ਨੇ ਸੰਬੋਧਨ ਕਰਨਾ ਹੈ ਸੰਗਤਾਂ ਨੂੰ। ਸਾਰਾ ਵੇਰਵਾ ਸਮੇਂ ਦਰ ਸਮੇਂ ਦਿਖਾਉਂਦੇ ਰਹਾਂਗੇ, ਸਾਡੇ ਨਾਲ ਜੁੜੇ ਰਹੋ। ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਔਰ ਖਾਲਸਾਈ ਜਾਹੋ ਜਲਾਲ ਨੂੰ ਪ੍ਰਗਟਾਉਣ ਵਾਲੀ ਇਹ ਸਿੱਖ ਡੇ ਪਰੇਡ ਰੂਪੀ ਨਗਰ ਕੀਰਤਨ ਜੋ ਹਮੇਸ਼ਾ ਹੀ ਟ੍ਰਾਈ ਸਟੇਟ ਦੀਆਂ ਸਮੁੱਚੀਆਂ ਸੰਗਤਾਂ ਗੁਰਦੁਆਰਾ ਸਿੱਖ ਕਲਚਰ ਸੁਸਾਇਟੀ ਦੇ ਸਹਿਯੋਗ ਦੇ ਨਾਲ ਰਲ ਮਿਲ ਕੇ ਕੱਢਦੀਆਂ ਹਨ। ਸਮੂਹ ਸੁਸਾਇਟੀਆਂ, ਸਭਾਵਾਂ, ਜਥੇਬੰਦੀਆਂ, ਗੁਰਦੁਆਰੇ ਦੀਆਂ ਪ੍ਰਬੰਧਕ ਕਮੇਟੀਆਂ ਉਚੇਚੇ ਤੌਰ ਦੇ ਉੱਤੇ ਆਪਣੀ ਪਹਿਚਾਣ ਨੂੰ UN ਦਾ ਜਿਸ ਸ਼ਹਿਰ ਦੇ ਵਿੱਚ ਆਫਿਸ ਹੈ, ਅਮਰੀਕਾ ਦੇ ਇਸ ਨਿਊਯਾਰਕ ਦੇ ਸ਼ਹਿਰ ਦੇ ਮੈਨਹਟਨ ਸਿਟੀ ਦੇ ਵਿੱਚ ਵਿਸ਼ੇਸ਼ ਤੌਰ ਦੇ ਉੱਤੇ ਇਹ ਸਿੱਖ ਡੇ ਦਾ ਉਪਰਾਲਾ ਕੀਤਾ ਜਾਂਦਾ ਹੈ। ਸੋ ਨਗਰ ਕੀਰਤਨ ਰੂਪੀ ਸਿੱਖ ਡੇ ਪਰੇਡ ਦੇ ਤਕਰੀਬਨ ਤਿਆਰੀ ਹੈ। ਥੋੜੇ ਹੀ ਸਮੇਂ ਦੇ ਵਿੱਚ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਪ੍ਰਕਾਸ਼ ਇਸ ਫਲੋਟ ਦੇ ਉੱਤੇ ਹੋਣਾ ਹੈ ਔਰ ਫਿਰ ਆਪਾਂ ਅਰਦਾਸ ਬੇਨਤੀ ਕਰਕੇ ਸਿੱਖ ਡੇ ਪਰੇਡ ਦਾ ਆਗਾਜ਼ ਕਰਨਾ ਹੈ। ਤੁਸੀਂ ਮਹਿਸੂਸ ਕਰੋਗੇ ਕਿ ਅੱਜ ਨਿਊਯਾਰਕ ਦੇ ਇਸ ਮੈਨਹਟਨ ਸ਼ਹਿਰ ਦੇ ਵਿੱਚ ਜਿਵੇਂ ਖਾਲਸਾ ਰਾਜ ਹੋ ਗਿਆ ਹੈ, ਇਵੇਂ ਤੁਹਾਨੂੰ ਮਹਿਸੂਸ ਹੋਏਗਾ। ਹਰ ਪਾਸੇ ਖਾਲਸਾਈ ਰੰਗਤ, ਖਾਲਸਾਈ ਜਾਓ ਜਲਾਲ, ਖਾਲਸਾਈ ਬੋਲਬਾਲੇ ਉਜਾਗਰ ਹੋਣਗੇ ਔਰ ਪੰਥ ਦੀਆਂ ਗੂੰਜਾਂ ਇਸ ਸ਼ਹਿਰ ਦੇ ਵਿੱਚੋਂ ਸੰਸਾਰ ਭਰ ਤੱਕ ਗੂੰਜਣਗੀਆਂ। ਸੋ ਆਪ ਸਮੁੱਚੀਆਂ ਸੰਗਤਾਂ ਨੇ ਸਹਿਯੋਗ ਦੇਣਾ ਹੈ। ਮੈਂ ਬੇਨਤੀ ਕਰਾਂਗਾ, ਸੋ ਇਸ ਲਈ ਸਾਧ ਸੰਗਤ ਜੀ ਬੇਨਤੀ ਹੈ, ਜਿੰਨੀਆਂ ਸੰਗਤਾਂ ਤੁਸੀਂ ਮੈਂ ਸਮਝਦਾ ਪੰਥ ਦਰਦ ਰੱਖਣ ਵਾਲੀਆਂ, ਪੰਥ ਪ੍ਰਤੀ ਚਿੰਤਤ ਸਮੁੱਚੀਆਂ ਸੁਸਾਇਟੀਆਂ, ਸਭਾਵਾਂ, ਗੁਰਦੁਆਰਾ ਸਿੱਖ ਕਲਚਰ ਸੁਸਾਇਟੀ ਦੇ ਸੱਦੇ ਤੇ ਉੱਤੇ ਪਹੁੰਚੀਆਂ ਹੋ, ਅਸੀਂ ਸਾਰਿਆਂ ਦਾ ਮਾਣ ਸਤਿਕਾਰ ਕਾਇਮ ਰੱਖਣਾ ਹੈ ਔਰ ਸਾਰਿਆਂ ਨੇ ਹੀ ਇਹੋ ਜਿਹਾ ਇੱਥੇ ਭਰਪੂਰ ਸਬੂਤ ਦੇਣਾ ਹੈ ਕਿ ਅਸੀਂ ਸਾਰੇ ਪੰਥਕ ਧਰਿਆਂ, ਜਥੇਬੰਦੀਆਂ ਇੱਕ ਹਾਂ। ਭਾਵੇਂ ਮਨਾਂ ਦੇ ਵਿੱਚ ਕੁਝ ਨਾ ਕੁਝ ਸਾਡੇ ਹੇਰ ਫੇਰ ਵਿਤਕਰੇ ਹੁੰਦੇ ਨੇ, ਪਰ ਜਦੋਂ ਪੰਥਕ ਕਾਰਜ ਹੁੰਦਾ ਹੈ ਉਦੋਂ ਅਸੀਂ ਸਾਰੇ ਇੱਕ ਦੂਸਰੇ ਨਾਲ ਮੋਢਾ ਮੋਢਾ ਮਿਲਾ ਕੇ ਇੱਕ ਥਾਂ ਦੇ ਉੱਤੇ, ਇੱਕ ਪਲੇਟਫਾਰਮ ਦੇ ਉੱਤੇ ਇਕੱਠੇ ਹੁੰਦੇ ਹਾਂ। ਗੁਰਦੁਆਰਾ ਸਿੱਖ ਕਲਚਰ ਸੁਸਾਇਟੀ ਦੀ ਨੁਮਾਇੰਦਗੀ ਹੇਠ ਨਿਕਲਣ ਵਾਲੀ ਇਸ ਸਿੱਖ ਡੇ ਪਰੇਡ ਦਾ ਅਸੀਂ ਸਾਰੇ ਹਿੱਸਾ ਹਾਂ। ਸੋ ਇਸ ਲਈ ਬੇਨਤੀ ਕਰਾਂਗਾ, ਪੰਥ ਦਾ ਸਰਮੋਰ ਢਾਡੀ ਜਥਾ ਭਾਈ ਸਾਹਿਬ ਭਾਈ ਫੌਜਾ ਸਿੰਘ ਜੀ ਸਾਗਰ, ਉਹ ਆਪ ਜੀ ਨੂੰ ਕੁਝ ਸਮੇਂ ਦੇ ਲਈ ਢਾਡੀ ਵਾਰਾਂ ਗੁਰ ਇਤਿਹਾਸ ਸਰਵਣ ਕਰਾਉਣਗੇ। ਫਲੋਟ ਦੀ ਤਿਆਰੀ ਤੋਂ ਉਪਰੰਤ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਇੱਥੇ ਸੁਸ਼ੋਭਿਤ ਹੋਣਗੇ ਔਰ ਫਿਰ ਆਪਾਂ ਜਿੱਥੋਂ 35 ਸਟਰੀਟ ਤੋਂ ਅਰਦਾਸ ਬੇਨਤੀ ਕਰਕੇ ਤੁਰਾਂਗੇ। ਉਨੀ ਦੇਰ ਤੱਕ ਇਸ ਖਾਲਸਾਈ ਜੋ ਜਲਾਲ ਰੂਪੀ ਸਿੱਖ ਡੇ ਪਰੇਡ ਨੂੰ ਜੋਸ਼ੀਲਾ ਬਣਾਉਣ ਵਾਸਤੇ ਸਿੱਖ ਪੰਥ ਦਾ ਸਰਮੋਰ ਢਾਡੀ ਜਥਾ ਭਾਈ ਸਾਹਿਬ ਭਾਈ ਫੌਜਾ ਸਿੰਘ ਜੀ ਸਾਗਰ ਆਪ ਜੀ ਦੀ ਸੇਵਾ ਵਿੱਚ ਹਾਜ਼ਰ ਹੋਣਗੇ। ਹਟਾਇਆ ਗਿਆ ਖਾਲਸਾ ਵਾਹਿਗੁਰੂ ਦੇ ਨਾਮ ਬਿਨਾਂ ਡਰਦਾ ਨਹੀਂ ਕਿਸੇ ਕੋਲੋਂ, ਮੌਤ ਨਾ ਹੋਵੇ ਜੋ ਆਇਆ ਗਿਆ ਖਾਲਸਾ, ਇਹ ਜੱਪੀਏ ਤਪੀਏ ਹੱਥੀਏ, ਰੀਸ ਕਿਸੇ ਕਰਨੀ ਕੀ ਜੱਗ ਵਿੱਚ ਮੰਨਿਆ ਸਲਾਹਿਆ ਗਿਆ ਖਾਲਸਾ, ਸਮੇਂ ਦੀ ਮੰਗ ਸੀ ਤੇ ਮੌਜ ਪਰਮਾਤਮਾ ਦੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। This is Reed with TV84 viewers. Sikh Day Parade is about to happen. It's about to start. The floats are ready. Right behind me, Guru Granth Sahib Ji float is also ready. So we are about to start on 37th Street and Madison Avenue. So keep watching TV84. We will show you the rest of the parade over here. ਸਾਡਾ ਹੁਣ 6th ਜਰਸੀ ਦੇ ਕੋਆਰਡੀਨੇਟਰ ਸਰਦਾਰ ਅਵਤਾਰ ਸਿੰਘ ਪੰਨੂ ਜੁੜੇ ਨੇ। ਅੱਜ ਵੀਰ ਜੀ ਆਸਨ ਪੁੱਛਣਾ ਚਾਹੁੰਦੇ, ਜਿਸ ਤਰ੍ਹਾਂ 29th ਪਰੇਡ ਮੈਨਹਟਨ ਵਿੱਚ ਨਿਕਲ ਰਹੀ ਹੈ, ਸਾਡੇ ਵਿਊਅਰਸ ਨੂੰ ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਗੇ? ਸਭ ਤੋਂ ਪਹਿਲਾਂ ਮੈਂ TV84 ਦਾ ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ ਕਿ ਜਿਹੜੇ ਹਰ ਟਾਈਮ ਹਰ ਘੜੀ ਸਿੱਖ ਕੌਮ ਦੀ ਆਵਾਜ਼ ਸਾਡੇ ਸਾਰੇ ਦੁਨੀਆ ਤੱਕ ਪਹੁੰਚਾਉਂਦੇ ਹਨ। ਮੈਂ ਇਹਨਾਂ ਦਾ ਧੰਨਵਾਦ ਕਰਦਾ। ਜਿਹੜੀ 20 ਸਿੱਖ ਡੇ ਪਰੇਡ ਨਿਕਲ ਰਹੀ ਹੈ ਹਰ ਸਾਲ ਦੀ ਤਰ੍ਹਾਂ, ਸਮੂਹ ਗੁਰਦੁਆਰਾ ਸਾਹਿਬਾਨ
ਇਸ ਚੀਜ਼ ਦੀ ਅਗਵਾਈ ਕਰਦੇ ਹਨ ਸਿੱਖ ਕਲਚਰ ਸੁਸਾਇਟੀ। ਮੈਂ ਸਮਝਦਾ ਅੱਜ ਬੜੀ ਸ਼ਾਨੋ ਸ਼ੌਕ ਦੇ ਨਾਲ ਇਹ ਪ੍ਰੋਗਰਾਮ ਹੋ ਰਿਹਾ, ਪਰ ਇਹਦੇ ਨਾਲ ਮੈਂ ਜੋ ਇਹ ਕਹਿਣਾ ਚਾਹੁੰਦਾ ਹਾਂ ਵੀ ਇਸ ਪਰੇਡ ਦੇ ਵਿੱਚ ਇੱਕ 2020 ਸੈਲਫ ਡਿਟਰਮੀਨੇਸ਼ਨ ਦੇ ਜਿਹੜਾ ਉਹ ਵੀ ਆਗਾਜ਼ ਕੀਤਾ ਜਾ ਰਿਹਾ, ਜਿਹੜਾ ਮੈਂ ਸਮਝਦਾ ਦੁਨੀਆ ਦੇ ਹਰ ਘਰ ਦੇ ਵਿੱਚ ਹਰ ਪਰਿਵਾਰ ਦੇ ਵਿੱਚ ਇਹ ਚੀਜ਼ ਜਾਣੀ ਚਾਹੀਦੀ ਆ ਭਾਈ ਸਾਨੂੰ ਆਪਣਾ ਕੰਟਰੀ ਰੈਫਰੈਂਡਮ ਕਿਉਂ ਕਰਾਉਣ ਦੀ ਜ਼ਰੂਰਤ ਆ। ਸਾਡਾ ਆਪਣਾ ਰਾਜ ਜਿੱਥੇ ਭਾਰਤੀ ਲੋਕਾਂ ਦਾ ਕਬਜ਼ੇ ਵਾਲੇ ਪੰਜਾਬ ਨੂੰ ਆਜ਼ਾਦ ਕਰਾਉਣ ਵਾਸਤੇ ਅਸੀਂ ਹਰ ਘਰ ਹਰ ਘੜੀ ਹਰ ਪਲ ਹਰ ਲੋਕਾਂ ਦੇ ਵਿੱਚ ਇਹ ਚੀਜ਼ ਪਹੁੰਚਾ ਰਹੇ ਹਾਂ। ਅਸੀਂ ਆਸ ਰੱਖਦੇ ਹਾਂ ਕਿ ਸਿੱਖ ਦੇ ਪਰੇਡ ਦਾ ਜਿਹੜਾ ਆਗਾਜ਼ ਅੱਜ ਸਿੱਖ ਰੈਫਰੈਂਡਮ ਦਾ ਉਹ ਅੱਜ ਇੱਥੋਂ ਚਾਲੂ ਹੋ ਗਿਆ। ਪਹਿਲਾਂ ਕੈਨੇਡਾ ਦੇ ਵਿੱਚ ਹੋਇਆ ਸੀ, ਅੱਜ ਨਿਊਯਾਰਕ ਦੀ ਧਰਤੀ ਤੇ ਹੋਇਆ। ਇਹ ਹਰ ਘਰ ਦੇ ਵਿੱਚ ਪਹੁੰਚਣਾ ਚਾਹੀਦਾ। ਮੈਂ ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ TV 84 TV ਚੈਨਲ ਦਾ ਤੇ ਬਾਕੀ ਸਮੁੱਚੀ ਟੀਮ ਦਾ ਜਿਹੜੇ ਸਾਨੂੰ ਸੰਗਤਾਂ ਦੇ ਸਨਮੁਖ ਕਰਦੇ ਹਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਥੈਂਕ ਯੂ। Back. On the other side of the barrier. On the other side of the barrier. Go back. Viewers, like every year, हर साल की तरह इस साल भी साडे नाल मोटरसाइकिलिस्ट ने हमेशा जो गुरु ग्रंथ साहिब जी दी ग्रीड निकली है ये सारे उन्हां दे अगे हुंदे ने। लेट्स सी कि इन्हां दा पर्पस की है अगे जाण दा। सी वीर जी वाहिगुरू जी का खालसा वाहिगुरू जी की फतेह। हाँ जी वीर जी से TV 84 तो आए। We would like to ask you कि जो परेड निकलती है, right? This is 29th parade of Sikh Day parade. जो परेड निकली है तो हर सारे मोटरसाइकिल of course गुरु ग्रंथ साहिब दे अगे हुंदे आ। What is the purpose of that? ਸਵਾਰੀ ਆਣੀ ਹੈਗੀ ਹੈ, ਪਿੱਛੇ ਸਵਾਰੀ ਆਣੀ ਹੈਗੀ, ਅਸੀਂ ਉਹਨਾਂ ਦੇ ਅੱਗੇ ਕਲੀਅਰ ਕਰਨਾ ਹੈਗਾ। That's it? That is the purpose? All right. Let me ask someone else too. Let's see how they have different view of this. वाहिगुरू जी का खालसा वाहिगुरू जी की फतेह। वीर जी, so वीर जी गुरु ग्रंथ साहिब जी सवारी आ रही है, right? Yes. So I asked him what is the purpose of the motorcyclist? Right. So he said सवारी आ रही है, ऐसे आगे जा रहे हैं। Is that the only purpose? Now, first foremost Guru Granth Sahib Maharaj. Then to represent, you don't have to compromise with your looks to fit in. अपने केसां दी बेदबी नहीं करनी just because you want to fit in. Right? You can be as cool as anybody else. You can be cool with the star, right? That's right. All right. वाहिगुरू जी का खालसा वाहिगुरू जी की फतेह। जी here we would like to ask you, ਅਸੀਂ already ਪੁੱਛ ਲਿਆ ਕਿ ਪਰਪਸ ਕੀ ਹੈ ਮੋਟਰਸਾਈਕਲ ਦਾ, ਪਰ ਤੁਸੀਂ ਕਿੰਨੇ ਚਿਰ ਤੋਂ ਇਸ ਚੀਜ਼ ਨਾਲ ਜੁੜੇ ਹੋਏ ਹੋ, ਕਿੰਨੇ ਚਿਰ ਤੋਂ ਸੇਵਾ ਕਰ ਰਹੇ ਹੋ? ਪਰਪਸ ਇਹੀ ਹੈ ਕਿ ਬਾਕੀ ਦੇਖ ਸਕਣ ਤੁਸੀਂ ਸਿੱਖੀ ਸਰੂਪ ਵਿੱਚ ਵੀ ਰਾਈਡ ਕਰ ਸਕਦੇ ਹੋ, ਤੁਸੀਂ ਆਪਣਾ ਖਾਲਸਾ ਸਰੂਪ ਰੱਖ ਸਕਦੇ ਹੋ। ਦੈਟਸ ਦ ਪਰਪਸ ਵੀ ਆਰ ਟ੍ਰਾਈਂਗ ਟੂ show it to the younger kids that you can still keep your saroop and be a part of this country. And how long have you been doing this seva for? This is our 4th year. I mean, I've been in this for third year, but guys have been doing it for 4 years now. 4 years. Yeah. And also Singhinias are also allowed to be on a motorcycle. Yes, they are. Yes, they are. Just seva with you guys. Yes, All right. Thank yes. you so much. वाहिगुरू जी का खालसा वाहिगुरू जी की फतेह। जी वाहिगुरू जी का खालसा वाहिगुरू जी की फतेह। हो गए पर्पस भी पता लग गया। So like how do you feel जो तुसी मोटरसाइकिल चलाने हो मोटरसाइकिल लगे? I mean, everyone in the club will tell you we all love doing this every year. It's an amazing experience. The purpose is that you wait for a whole year just for this, right? So for the last few years, we were waiting an entire year to come out and do this. Yeah. But in the future, we plan to do this multiple times a year. Multiple times a year. There are other parades. I think some of the guys are going to be at Cartwright on May 9th. Okay. Some other folks are talking about DC for next year. So you're going to be in the Cartwright as well? That's what I've been told. Yeah. But let me ask you a question. So all these people, they're from New York, New Jersey, or they come from like from far away too? No, all over. So one gentleman's from Syracuse, New York. Okay. I came from Washington, D.C. Oh, you're from Washington, D.C.? Washington, D.C. A couple of the guys are from New York, some from Long Island, Okay. some from New Jersey. People have come from all over to participate in the parade. To join this parade, right? That's it. All right. Thank you so much for the information. Absolutely.
ਥੋੜੀ ਜਿਹੀ ਦੂਰ ਦੇਖ ਸਕਦੇ ਹੋ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਲਕੀ ਆ ਰਹੀ ਹੈ। ਗੁਰੂ ਗ੍ਰੰਥ ਸਾਹਿਬ ਜੀ ਦੀ ਪਾਲਕੀ ਤੋਂ ਪਹਿਲਾਂ ਨਗਾਰੇ ਵੱਜ ਗਏ ਨੇ, ਤਿਆਰੀਆਂ ਹੋ ਰਹੀਆਂ ਨੇ, ਸਟਰੀਟ ਵੀ ਕਲੀਨ ਹੋ ਰਹੀ ਹੈ ਤਾਂ ਕਿ ਸਾਡੇ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਲਕੀ ਇੱਥੇ ਆਵੇ। ਉਸ ਤੋਂ ਬਾਅਦ ਵਿਊਜ਼ ਦੇਖ ਸਕਦੇ ਥੋੜੀ ਜਿਹੀ ਦੂਰ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਲਕੀ ਆ ਰਹੀ ਹੈ। ਉਸ ਤੋਂ ਪਹਿਲਾਂ ਨਗਾਰੇ ਵੱਜ ਚੁੱਕੇ ਨੇ ਆਲਰੇਡੀ, ਉਹਨਾਂ ਨੂੰ ਇੱਥੇ ਲੈ ਕੇ ਆਉਣ ਲਈ ਔਰ ਮੈਡੀਸਨ ਐਵਨਿਊ ਸਟਰੀਟ ਵੀ ਕਲੀਨ ਹੋ ਰਹੀ ਹੈ, ਫਲਾਵਰਸ ਦੀ ਵਰਖਾ ਵੀ ਹੋਏਗੀ। ਉਸ ਤੋਂ ਬਾਅਦ ਬਾਕੀ ਉਹਨਾਂ ਨੇ ਫਲੋਟਸ ਵੀ ਫੋਲੋ ਕਰਨਗੀਆਂ, ਬਾਕੀ ਗੁਰਦੁਆਰੇ ਦੀਆਂ, ਬਾਕੀ ਜਥੇਬੰਦੀ ਦੀਆਂ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਫਲੋਟਸ ਬਹੁਤ ਸੋਹਣੀ ਤਿਆਰ ਹੋਈ ਹੈ। ਸੋ ਵੀ ਵਿਲ ਆਲਸੋ ਸ਼ੋ ਯੂ ਦੈਟ, ਸੋ ਕੀਪ ਵਾਚਿੰਗ TV84। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਈ ਸੀ ਕਿ ਤੁਸੀਂ different ਇੱਥੇ ਲੈ ਕੇ ਖੜੇ ਹੋ posters, so let me ask you, 1984, yes it's a genocide, what do you think about that? ਕੀ ਸੋਚਦੇ ਇਸ ਬਾਰੇ? ਸਾਨੂੰ ਤਾਂ ਇਨਸਾਫ ਚਾਹੀਦਾ ਜੀ 1984 ਦਾ। ਜਿਹੜੇ ਦਿੱਲੀ ਦੇ ਵਿੱਚ ਸਾਡੇ ਸਿੱਖ ਭਰਾ ਮਾਰੇ ਗਏ ਨੇ, ਪੰਜਾਬ ਦੇ ਵਿੱਚ ਮਾਰੇ ਗਏ, ਸਾਡੇ ਹਰਮੰਦਰ ਸਾਹਿਬ ਤੇ ਸਾਡੇ ਦਿਲ ਤੇ ਹਮਲਾ ਹੋਇਆ, ਬਸ ਸਾਨੂੰ ਉਹਦਾ ਇਨਸਾਫ ਚਾਹੀਦਾ, ਹੋਰ ਕੁਝ ਨਹੀਂ ਜੀ। ਤੁਹਾਨੂੰ ਕੀ ਲੱਗਦਾ ਕਿ 30 ਸਾਲ ਹੋ ਗਏ ਨੇ ਹਮਲਾ ਹੋਈ ਨੂੰ ਹੁਣ ਤਾਂ, ਰਾਈਟ? ਇਹਨਾਂ ਤੁਹਾਨੂੰ ਕੀ ਲੱਗਦਾ ਇਨਸਾਫ ਮਿਲਣ ਦਾ ਸਭ ਕੁਝ ਗੱਲ ਖਤਮ ਹੋ ਜਾਏਗੀ ਇੱਥੇ? ਬਈ ਕੁਛ ਤਾਂ ਕਰਨ ਜੀ, ਕੁਛ ਤਾਂ ਕਰਨ। ਜਿਹੜੇ ਅੱਜ ਟਾਈਟਲਰ ਕਰਕੇ ਸੱਪ ਬੈਠੇ ਨੇ ਜੀ ਦਿੱਲੀ ਦੇ ਵਿੱਚ, ਉਹਨਾਂ ਨੂੰ ਕੁਝ ਕਰ ਦੇਣ ਜੀ, ਉਹਨਾਂ ਨੂੰ ਸਜ਼ਾ ਮਿਲ ਜੇ, ਅੱਗੂ ਕਿਸੇ ਨੂੰ ਸਿੱਖਿਆ ਮਿਲੇ ਕਿ ਸਿੱਖ ਕੌਮ ਦੇ ਨਾਲ ਇਹ ਮਜ਼ਾਕ ਨਾ ਕੀਤਾ ਜਾਵੇ। ਇਹ ਸਿਰਫ ਇੱਕ ਮਜ਼ਾਕ ਸੀ ਜੋ ਸਾਡੀ ਕੌਮ ਦੇ ਨਾਲ ਹੋਇਆ ਜੀ, ਇਹ ਕੋਈ ਹੋਰ ਨਹੀਂ ਹੈਗਾ। ਇਹ 'ਚ ਕੋਈ ਨਹੀਂ ਅਸੀਂ ਕਹਿ ਸਕਦੇ ਜੀ ਕਿਸੇ ਪਾਰਟੀ ਦਾ, ਤੇ ਸਿਰਫ ਇੱਕ ਮਜ਼ਾਕ ਸੀ ਜੋ ਸਾਡੇ ਨਾਲ ਹੋਇਆ, ਸਾਡੀ ਕੌਮ ਦੇ ਨਾਲ ਹੋਇਆ 1984 ਦੇ ਵਿੱਚ ਜੀ। ਤੁਹਾਨੂੰ ਲੱਗਦਾ ਸਾਡਾ ਮਜ਼ਾਕ ਹੁਣ ਵੀ ਹੋ ਰਿਹਾ? ਪਹਿਲਾਂ ਕਾਂਗਰਸ ਦੀ ਪਾਰਟੀ ਸੀਗੀ ਤੇ ਹੁਣ ਮੋਦੀ ਆ ਗਿਆ, ਮੋਦੀ ਵੀ ਸੇਮ ਚੀਜ਼ ਸ਼ੁਰੂ ਕਰਦਾ ਕਿ ਘਰ ਵਾਪਸੀ ਨਾ ਥੱਲੇ, ਸਾਨੂੰ ਫਿਰ ਕਨਵਰਟ ਕਰਨ ਲੱਗਾ। ਪਾਰਟੀਆਂ ਤਾਂ ਕੁਝ ਨਹੀਂ ਕਰ ਸਕਦੀਆਂ, ਅਕਾਲ ਤਖਤ ਸਾਹਿਬ ਤੇ ਜਿਹੜੇ ਬੈਠੇ ਕਰਨਾ ਉਹਨਾਂ ਨੂੰ ਹੀ ਪੈਣਾ ਜੀ, ਜੋ ਵੀ ਕਰਨਾ ਜੀ ਉਹਨਾਂ ਨੇ। ਤੁਹਾਨੂੰ ਕੀ ਲੱਗਦਾ ਅਕਾਲ ਤਖਤ ਸਾਹਿਬ ਦੇ ਜਥੇਦਾਰ ਬੈਠੇ ਨੇ ਕਿ ਉਹ ਕਠਪੁਤਲੀਆਂ ਨੇ, ਕਿ ਉਹ ਆਪਣੀ ਉਹਦਾ ਵੀ ਬਾਦਲ ਦੀਆਂ ਕਠਪੁਤਲੀਆਂ? ਸਿੱਧੀ ਗੱਲ ਆ, ਸਾਰੇ ਜਾਣਦੇ ਨੇ ਜੀ। ਜੇ ਉਹਨਾਂ ਨੇ ਕਰਨਾ ਹੁੰਦਾ ਤਾਂ ਅੱਜ ਤਾਂ ਬਹੁਤ ਕੁਝ ਹੋ ਜਾਣਾ। ਇੰਨਾ ਸਾਲ ਹੋ ਗਏ ਉਹਨਾਂ ਦੇ ਅੰਦਰ ਰਾਜ ਆ, ਅਕਾਲੀ ਦਲ ਦੇ ਅੰਦਰ ਰਾਜ ਆ ਪੰਜਾਬ ਦਾ, ਪਰ ਕੀ ਕੀਤਾ ਉਹਨਾਂ ਨੇ? ਕੁਝ ਨਹੀਂ ਕੀਤਾ ਜੀ। ਬਹੁਤ ਖੁਸ਼ੀ ਕਿ ਅੱਜ ਦੀ ਜਨਰੇਸ਼ਨ ਇਸ ਚੀਜ਼ ਨਾਲ ਜਿਹੜਾ ਸੋਸ਼ਲ ਮੀਡੀਆ ਤੇ ਅੱਜ ਸਾਡੀ ਗੱਲ ਹੁੰਦੀ ਹੈ ਜੀ। ਬਾਕੀ ਕਹਿ ਲਓ ਜੀ, ਕੋਈ ਪਾਰਟੀ ਕੋਈ ਕੁਝ ਨਹੀਂ ਕਰ ਰਹੀ, ਸਿਰਫ ਇੱਕ ਨਾਮ ਦੀਆਂ ਪਾਰਟੀਆਂ ਬਣੀਆਂ ਨੇ, ਜਿਹੜਾ ਆਪਣਾ ਇੱਕ ਪੈਸਾ ਵੀ ਕਹਿ ਲਓ, ਪੈਸਾ ਹੀ ਕਮਾ ਰਹੀਆਂ ਉਹ ਪਾਰਟੀਆਂ। ਤਾਂ ਮੈਂ ਤਾਂ ਇਹੀ ਚਾਹੁੰਦਾ ਜੀ, ਇੱਕ ਇਨਸਾਫ ਵੀ ਇਹਦਾ ਮਿਲ ਜਾਏ। 30 ਸਾਲ ਹੋ ਗਏ, ਅਸੀਂ ਨਹੀਂ ਚਾਹੁੰਦੇ ਹੋਰ 30 ਸਾਲ ਲੰਘ ਜਾਣ, ਨੈਕਸਟ ਜਨਰੇਸ਼ਨ ਨਾਲ ਵੀ ਇਦਾਂ ਹੋਵੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਥੈਂਕ ਯੂ ਸੋ ਮਚ। Vaheguru Ji Ka Khalsa, Vaheguru Ji Ki Fateh. My name is Amarjit Singh Rana, and I want to congratulate everybody for celebrating this parade in New York. The purpose of this Sikh Day was to extend the principles which were created by Guru Nanak Dev Ji and the 10 Gurus, and finally concluded by Guru Gobind Singh Ji by creating and establishing Khalsa at Anandpur Sahib in 1699, about 300 years ago. And the purpose of Sikhism principles were to follow one God and love for God in this life, and extend the principles of equality among humans, all castes, all people are the creation of God. There is no difference between anybody, between rich and poor, between downtrodden people, between man and woman. Guru Nanak Sahib created a voice for women because that was treated very badly in India, and they said woman is equal to man. So those are the principal status which was extended by Sikhism, and they were carried on by the Khalsa till today, and they will be carried on in the future also by the Khalsa. So those were the main principles, and we are celebrating those. Well, thank you so much for that useful information. Of course, our young generation देख रही है, उन्होंने भी इस चीज़ का purpose समझ लगे कि why do we celebrate these parades? Thank you so That's much right. for that. I want to extend, mention one thing here. In addition to this principle of equality, they also spoke and they fought for the political tyranny and injustice at that time, and which was demonstrated. The Sikh armies, they fought for justice, and in the Sikh First World War and Second World War, those were all Guru Gobind Singh Ji's creation, Khalsa, and those principles were extended by them. Even this time 300 years ago, as you can see, it's still here. ਸਾਰੇ ਅਸੀਂ ਗੁਰੂ ਗੋਬਿੰਦ ਸਿੰਘ ਜੀ ਦੇ ਸਪੁੱਤਰ ਨੇ, ਪੁੱਤਰੀਆਂ ਸਾਰੇ ਇੱਥੇ ਅਸੀਂ ਜੋ ਹੈਗੇ ਆ, ਉਹਨਾਂ ਨੂੰ ਹਜੇ ਵੀ ਅਸੀਂ ਸਪੋਰਟ ਕਰਦੇ ਨੇ। ਆਫ ਕੋਰਸ ਇਸ ਖਾਲਸਾ ਨੂੰ ਅੱਗੇ ਲੈ ਕੇ ਜਾਣਾ ਚਾਹੁੰਦੇ। ਡਸਨਟ ਮੈਟਰ ਕਿ ਸਾਨੂੰ ਕਿਸ ਤਰ੍ਹਾਂ ਸਰਪ੍ਰਾਈਜ਼ ਕਰਦੀ ਹੈ different government, but we are here still very strong. Well, the thing is, main I want to extend to the future generation is
that don't waste your time, carry on your mission, pay attention to your mission. Guru Gobind Singh Ji advised us to stay away from the drug system, the drugs, away from this to smoking this cigarettes and all this. This is not the job of the Khalsa to use these tobacco and all this. So I would request and advise the future generations to follow these principles. Stay away from drugs and everything. Put more attention and the time towards your mission, which is education, and extend the education like our predecessors. They came to US in 1960, 65, 70. They were the professors in Pennsylvania University, New York University, engineers and doctors. They are the people pioneer in this country, and try to be like them, pioneer. Okay, extend your education mission, and you'll be all right. Nobody will suppress. Okay. Thank you so much. Finally, I want to congratulate again and say Vaheguru Ji Ka Khalsa, Vaheguru Ji Ki Fateh. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਜੀ ਕੀ ਸੰਗਤ ਜੀ, ਅਸੀਂ ਦਾਸ ਭਾਈ ਤਰਿੰਦਰ ਸਿੰਘ ਜੀ, ਡਿੰਪਲ ਸਿੰਘ ਜੀ ਟਵਾਣੇ ਵਾਲੇ ਆਪ ਜੀ ਦੇ ਸਨਮੁਖ ਅਸੀਂ ਸ਼ਬਦ ਪੜ੍ਹ ਰਹੇ ਹਾਂ ਜੀ। ਗगन दमामा बाजियो परियो निशाने गाओ, खेत जो मांडियो सूरमा 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 सूरमा, खेत जो मांडियो सूरमा। अब जूजन को दो, अब जूजन को दो, सूरा सो पहचानिए जो लड़ा दीन के हेत, लड़ा दीन के हेत। पुरजा कट मरे कबू ना छाटे खेत, कबू ना छाटे खेत। वाहेगुरु जी का खालसा वाहेगुरु जी की फतेह। ਗੁਰੂ ਗ੍ਰੰਥ ਸਾਹਿਬ ਜੀ ਦੀ ਪਾਲਕੀ ਆ ਰਹੀ ਹੈ ਤੇ ਮੋਰੇ ਕਲੀਨ ਕਰ ਰਹੇ ਨੇ ਪੂਰੀ ਸਟਰੀਟ ਨੂੰ। ਉਸ ਤੋਂ ਬਾਅਦ 5 ਪਿਆਰੇ ਆ ਰਹੇ ਨੇ ਸਜੇ ਹੋਏ ਨੇ, ਐਂਡ ਉਸ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਲਕੀ ਆ ਰਹੀ ਹੈ। We have reached 35th Street so far and we are on Madison Avenue, and ਇਸ ਦੇ ਪਿੱਛੇ ਸਾਰੀਆਂ ਹੋਰ ਜਿਹੜੀਆਂ ਫਲੋਰਸ ਨੇ ਤਿਆਰ ਹੋਈਆਂ ਨੇ, ਉਹ ਵੀ ਹੌਲੀ ਹੌਲੀ ਆ ਰਹੀਆਂ ਨੇ। बोले सोनिहा बोले सोनिहा, राज करेगा खालसा आपकी रहे न कोई। Let me ask you a question. ਸਾਰਿਆਂ ਨੂੰ ਪਹਿਲਾਂ ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਸਾਰਿਆਂ ਨੂੰ ਵਿਸਾਖੀ ਦੀਆਂ ਲੱਖ ਲੱਖ ਵਧਾਈਆਂ। ਤੇ ਅੱਜ ਆਪਣਾ ਦਿਨ ਆ ਤੇ ਆਪਾਂ ਨੂੰ ਇੰਜੋਏ ਕਰਨਾ ਚਾਹੀਦਾ ਜਿੰਨਾ ਸੇਫਲੀ ਹੋ ਸਕੇ। ਤੇ ਅਗੇਨ ਸਾਰਿਆਂ ਨੂੰ ਵਿਸਾਖੀ ਦੀਆਂ ਲੱਖ ਲੱਖ ਵਧਾਈਆਂ। शिवा पर मोहि शुभ कर्मन ते कबहू न टरू। शिवा पर मोहि है शुभ कर्मन ते कबहू न टरू। ਡਾਕਟਰ ਅਮਰਜੀਤ ਸਿੰਘ ਖਾਲਸਾ ਫਿਰ ਸਾਡੇ ਸੰਚਾਲਕ ਸਾਡਾ ਇੱਥੇ ਖੜੇ ਨੇ। ਸਵੀਰ ਜੀ, ਤੁਸੀਂ ਕੀ ਕਹਿਣਾ ਚਾਹੋਗੇ? ਅੱਜ 28ਵੀਂ ਸਿੱਖ ਡੇ ਪੈਰੇਡ ਦੇ ਉੱਤੇ ਸਮੂਹ ਸਿੱਖ ਸੰਗਤਾਂ ਨੂੰ ਬਹੁਤ-ਬਹੁਤ ਵਧਾਈਆਂ। ਖਾਲਸਾ ਪੰਥ ਦਾ ਠਾਠਾ ਮਾਰਦਾ ਸਮੁੰਦਰ, ਖਾਲਿਸਤਾਨ ਜ਼ਿੰਦਾਬਾਦ ਤੇ ਰੈਫਰੈਂਡਮ 2020 ਦੇ ਬੈਨਰ ਇਹ ਦੱਸ ਰਹੇ ਨੇ ਕਿ ਖਾਲਸਾ ਪੰਥ ਆਪਣੀ ਆਜ਼ਾਦ ਹਸਤੀ ਖਾਲਿਸਤਾਨ ਦੀ ਕਾਇਮੀ ਲਈ ਦ੍ਰਿੜ ਸੰਕਲਪ ਹੈ। ਔਰ ਅਸੀਂ ਇਸ ਮੁਬਾਰਕ ਦਿਨ ਦੇ ਉੱਤੇ ਸਮੂਹ ਸਿੱਖ ਸੰਗਤਾਂ ਨੂੰ ਮੁਬਾਰਕਬਾਦ ਦਿੰਦੇ ਹਾਂ। ਥੈਂਕ ਯੂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡਾ ਨੇ ਡਾਕਟਰ ਰਾਜਵੰਤ ਸਿੰਘ ਵੀ ਜੀ, ਤੁਸੀਂ ਇਸ ਪੇੜ ਬਾਰੇ ਕੀ ਕਹਿਣਾ ਚਾਹੋਗੇ ਸਾਨੂੰ ਦਰਸ਼ਕਾਂ ਟੀਵੀ 84 ਰਾਹੀਂ? ਮੈਂ ਤਾਂ ਇਹ ਸਮਝਾਂਗਾ ਕਿ ਜੀ ਸਿੱਖ ਜਗਤ ਦਾ ਦ ਫਾਈਨੈਂਸ਼ੀਅਲ ਕੈਪੀਟਲ ਆਫ ਵਰਲਡ, ਦੁਨੀਆ ਦੀ ਜਿਹੜੀ ਫਾਈਨੈਂਸ਼ੀਅਲ ਕੈਪੀਟਲ ਦੇ ਵਿੱਚ ਉਹਦੀਆਂ ਸੜਕਾਂ ਦੇ ਵਿੱਚ ਜਿਹੜਾ ਖਾਲਸੇ ਜਿਹੜਾ ਜੌਹਰ ਦਾ ਜਹਾਲ ਦਾ ਜਿਹੜਾ ਅੱਜ ਇੱਥੇ ਪ੍ਰਗਟਾਵਾ ਹੋ ਰਿਹਾ, that shows the rising influence of the Sikh community worldwide and especially in America, and we are quite proud
ਕਿ ਜਿਹੜੇ ਸਾਡੇ ਬੱਚੇ ਨੇ ਦੇ ਆਰ ਪ੍ਰਾਊਡਲੀ ਵਾਕਿੰਗ ਔਨ ਦ ਸਟਰੀਟਸ ਆਫ ਨਿਊਯਾਰਕ ਐਜ਼ ਸਿੱਖਸ ਐਂਡ ਦੇ ਆਰ ਸੈਲੀਬ੍ਰੇਟਿੰਗ देयर ਆਇਡੈਂਟੀਟੀ। ਸੋ ਮੈਂ ਸਾਰਿਆਂ ਨੂੰ ਵਧਾਈ ਦਿੰਦਾ ਜੀ ਇਸ ਮਹਾਨ ਪੁਰਬ ਦੇ ਉੱਤੇ। ਵਾਹਿਗੁਰੂ ਜੀ ਕੀ ਫਤਿਹ। ਵੀ ਹੈਵ ਗੁਰਪ੍ਰੀਤ ਸਿੰਘ ਫਰਮ ਟੋਰਾਂਟੋ। ਵੀ ਤੁਸੀਂ ਸਾਰੇ ਟੋਰਾਂਟੋ ਬਾਰੇ ਕੀ ਕਹਿਣਾ ਚਾਹੋਗੇ ਨਿਊਯਾਰਕ ਦੇ ਵਿੱਚ ਨਿਕਲ ਰਹੀ ਹੈ ਸਰ ਮੈਡੀਸਨ ਸਕੁਅਰ ਗਾਰਡਨ? Well, firstly, Waheguru Ji Ka Khalsa, Waheguru Ji Ki Fateh. I want to say, it's a great event. I'm so thankful to the organizing committee to invite me, and I think it's good for Sikhi that we get to show who we are and let the world know who we are. Thank you. ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ ਤੁਸੀਂ ਸਿੱਖ ਦੇ ਪਰੇਡ ਬਾਰੇ ਸਾਰੇ ਦਰਸ਼ਕਾਂ ਟੀਵੀ ਦਰਸ਼ਕਾਂ ਨੂੰ ਕੀ ਕਹਿਣਾ ਚਾਹੋਗੇ? ਸਾਰਿਆਂ ਤੋਂ ਪਹਿਲਾਂ ਤਾਂ ਮੈਂ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਦਿੰਦਾ ਜੀ ਅੱਜ ਦੇ ਦਿਨ ਦਾ। 28ਵਾਂ ਇਵੈਂਟ ਹੈ ਬਹੁਤ ਵੱਡਾ ਤੇ ਮਨਹੈਟਨ ਦੇ ਵਿੱਚ ਮੈਡੀਸਨ ਐਵਨਿਊ 'ਚ ਖਾਲਸਾਈ ਰੰਗ ਜਿਹੜਾ ਦੇਖਣ ਨੂੰ ਮਿਲ ਰਿਹਾ ਹੈ ਆਪਣੇ ਆਪ 'ਚ ਹੀ ਬਹੁਤ ਵੱਡਾ ਹੀ ਗੱਲ ਆ। ਤੇ ਅੱਜ ਦੇ ਦਿਨ ਦੀ ਸਾਰਿਆਂ ਨੂੰ ਵਧਾਈ ਦਿੰਦੇ ਆ ਲੱਖ ਲੱਖ। ਤੇ ਇਸੇ ਤਰ੍ਹਾਂ ਹੀ ਸਿੱਖ ਕੌਮ ਦੀ ਚੜ੍ਹਦੀ ਕਲਾ ਰਵੇ, ਝੂਲ ਤੇ ਨਿਸ਼ਾਨ ਰਹੇ ਪੰਥ ਮਹਾਰਾਜ ਦੇ। ਹਾਂਜੀ ਬਸ ਠੀਕ ਹੈ ਜੀ। ਹਾਂਜੀ 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 ਬਿਲਕੁਲ ਬਿਲਕੁਲ। ਇਹ ਜਿਹੜੇ ਇੱਥੋਂ ਦੇ ਯੰਗ ਬੱਚੇ ਨੇ ਜਿਹੜੇ ਇੱਥੋਂ ਦੇ ਜੰਮੇ ਪਲੇ ਨੇ ਉਹਨਾਂ ਨੂੰ ਸਿੱਖ ਧਰਮ ਨਾਲ ਜੋੜਨਾ, ਆਪਣੇ ਵਿਰਸੇ ਨਾਲ ਜੋੜਨਾ, ਉਹਦੇ ਵਾਸਤੇ ਬਹੁਤ ਵੱਡਾ ਉਪਰਾਲਾ ਇਹ। ਉਸ ਤੋਂ ਵੀ ਉਹ ਵੀ ਬਹੁਤ ਵੱਡੀ ਗੱਲ ਆ। ਨਾਲ ਦੀ ਨਾਲ ਅੱਜ ਮਨਹੈਟਨ ਦੇ ਵਿੱਚ ਇਹਦਾ ਨਿਕਲਣਾ 28ਵੀਂ ਪਰੇਡ ਹੋਣੀ, ਇਹ ਖਾਲਸਾਈ ਜਿਹੜੀ ਚੜ੍ਹਦੀ ਕਲਾ ਉਹਦਾ ਪ੍ਰਤੀਕ ਆ ਜੀ। ਸੋ ਤੁਹਾਨੂੰ ਵੀ ਸਾਰਿਆਂ ਨੂੰ, ਸਾਰੇ ਦਰਸ਼ਕਾਂ ਨੂੰ ਅੱਜ ਦੇ ਦਿਨ ਦੀ ਲੱਖ ਲੱਖ ਵਧਾਈ। ਥੈਂਕ ਯੂ ਸੋ ਮਚ। ਵਾਹਿਗੁਰੂ ਜੀ ਕੀ ਫਤਿਹ। ਜੀ ਤੁਸੀਂ ਟੀਵੀ 84 ਦਰਸ਼ਕਾਂ ਨੂੰ ਇਸ ਸਿੱਖ ਦੇ ਪਰੇਡ ਦੇ ਬਾਰੇ ਕੀ ਕਹਿਣਾ ਚਾਹੋਗੇ? ਸਭ ਤੋਂ ਪਹਿਲਾਂ ਜਿੱਥੇ ਜਿੱਥੇ ਵੀ ਸਿੱਖ ਸੰਗਤ ਸੁਣ ਰਹੀ ਹੈ ਅਸੀਂ ਉਹਨਾਂ ਨੂੰ ਖਾਲਸੇ ਦੇ ਜਨਮ ਦਿਨ ਦੀ ਵਧਾਈ ਦਿੰਦੇ ਆ। ਸਿੱਖ ਡੇ ਪਰੇਡ ਦਾ ਤੁਸੀਂ ਕੁਐਸਚਨ ਕੀਤਾ, ਇਹਦੇ ਉੱਤੇ ਇੱਕ ਸਿੱਖਾਂ ਦੀ ਬੜੀ ਵੱਡੀ ਇੱਕ ਪਛਾਣ ਹੈਗੀ ਹੈ ਕਿ ਸਾਨੂੰ ਆਪਣੀ ਆਇਡੈਂਟੀਟੀ ਵਰਲਡ ਦੇ ਵਿੱਚ ਦੱਸਣ ਵਾਸਤੇ ਕਿ ਅਸੀਂ ਕੌਣ ਆ। ਬਾਕੀ ਜੋ ਵੀ ਇਹ ਪਰੇਡ ਦਾ ਉਦੋਂ ਆਯੋਜਨ ਕੀਤਾ ਗਿਆ ਜਦੋਂ ਕਿ 84 ਦੇ ਵਿੱਚ ਘੁੱਲੂਕਾਰਾ ਹੋਇਆ, ਸਿੱਖਾਂ ਦਾ ਜੈਨੋਸਾਈਡ ਹੋਇਆ। ਉਹ ਬਹੁਤ ਸਾਰੇ ਸਿੱਖਾਂ ਨੂੰ ਹਰਿਮੰਦਰ ਸਾਹਿਬ ਦੇ ਵਿੱਚ ਸ਼ਹੀਦ ਕਰ ਦਿੱਤਾ ਗਿਆ, ਵਿਦੋਸ਼ੀਆਂ ਨੂੰ ਔਰ ਬੱਚਿਆਂ ਨੂੰ ਔਰ ਬੀਬੀਆਂ ਨੂੰ ਵੀ ਨਹੀਂ ਬਖਸ਼ਿਆ ਗਿਆ। ਉਹ ਦਿਨ ਤੋਂ ਸਿੱਖਾਂ ਨੇ ਇੱਕ ਫੈਸਲਾ ਕੀਤਾ ਸੀ ਕਿ ਸਾਨੂੰ ਆਪਣਾ ਇੱਕ ਵੱਖਰਾ ਸਿੱਖ ਨੇਸ਼ਨ ਚਾਹੀਦਾ ਔਰ ਸਾਡੀ ਪਛਾਣ ਜਿਹੜੀ ਹੈ ਉਹ ਇੱਕ ਵੱਖਰੀ ਹੋਵੇ। ਔਰ ਸਾਡੀ ਪਰੇਡ ਵੀ ਉਸ ਦਿਨਾਂ ਤੋਂ ਇਹ ਸ਼ੁਰੂ ਕੀਤੀ ਗਈ ਹੈ ਜਿਹੜੀ ਕਿ ਹੁਣ ਤੱਕ ਨਿਰੰਤਰ ਚੱਲ ਰਹੀ ਹੈ ਕਿ ਜਿਹੜਾ ਕਿ ਦਿਨੋਂ ਦਿਨ ਸਾਨੂੰ ਬਹੁਤ ਵਧੀਆ ਭਰਵਾਂ ਹੁੰਗਾਰਾ ਮਿਲ ਰਿਹਾ। ਤੁਹਾਨੂੰ ਪਤਾ ਹੀ ਹੈ ਵੀ ਕਿ ਜਿਸ ਤਰ੍ਹਾਂ ਵੀ 84 ਵਾਲੇ ਚੈਨਲ 84 ਦਾ ਹੀ ਬਹੁਤ ਧੰਨਵਾਦ ਕਰਦੇ ਹਾਂ ਕਿ ਜੋ ਕਿ ਸਿੱਖ ਕੌਮ ਦੀ ਹਮੇਸ਼ਾ ਹੀ ਗੱਲ ਕਰਦੇ ਆ ਔਰ ਕਰਦੇ ਵੀ ਰਹਿਣਗੇ। ਹੀ ਆਉਣ ਵਾਲੇ ਸਮੇਂ 'ਚ ਵੀ ਇਹਨਾਂ ਤੋਂ ਇਹੀ ਆਸ ਰੱਖਦੇ ਆ। ਸੋ ਅਸੀਂ ਅੰਤ ਵਿੱਚ ਮੈਂ ਫਿਰ ਵੀ ਸਿੱਖ ਸੰਗਤ ਨੂੰ ਜਿੱਥੇ ਜਿੱਥੇ ਵੀ ਕੋਈ ਸੁਣਦਾ ਔਰ ਸਾਰੀਆਂ ਟਰਾਈ ਸਟੇਟ ਦੀਆਂ ਸਿੱਖ ਸੰਗਤਾਂ, ਸਿੱਖ ਜਥੇਬੰਦੀਆਂ ਜਿਨ੍ਹਾਂ ਨੇ ਇਹਦੇ ਵਿੱਚ ਵੱਧ ਚੜ੍ਹ ਕੇ ਹਿੱਸਾ ਪਾਇਆ ਔਰ ਸਾਨੂੰ ਇਹ ਸਹਿਯੋਗ ਦਿੱਤਾ, ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਜੀ। ਮੇਰਾ ਨਾਮ ਮਹਿੰਦਰਪਾਲ ਸਿੰਘ ਹੈ ਤੇ ਅਸੀਂ ਇਸ ਪਰੇਡ ਤੇ ਸ਼ੁਰੂ ਤੋਂ ਆ ਰਹੇ, ਜਦ ਤੋਂ ਇਹ ਪਰੇਡ ਸ਼ੁਰੂ ਹੋਈ ਹੈ ਸਾਰੇ ਨਿਊਯਾਰਕ ਦੀ ਤੇ ਸਾਰੇ USA ਦੀ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ ਅੱਜ ਦੇ ਇਸ ਪਰੇਡ ਦੀ ਔਰ ਇਸ ਕਾਮਯਾਬੀ ਦੀ। ਅੱਜ ਬਹੁਤ ਵਧੀਆ ਦਿਨ ਹੈ ਸਿੱਖਾਂ ਲਈ। ਸੋ ਬੜੀ ਖੁਸ਼ੀ ਦੇ ਦਿਨ ਹੈ ਕਿ ਇਹ ਮੌਕਾ ਔਰ ਅੱਜ ਇतना अच्छा वेदर। सो बहुत अच्छा जा रहे दिन। थैंक यू जी। ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ ਜੀ।
ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਤੁਸੀਂ ਇਸ ਪਰੇਡ ਬਾਰੇ ਸਾਡੇ ਦਰਸ਼ਕਾਂ ਨੂੰ ਕੀ ਕਹਿਣਾ? ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਤੇ ਮੈਂ ਸਰਬ ਸਾਧ ਸੰਗਤ ਨੂੰ ਇੱਥੋਂ ਲੈ ਕੇ ਪੂਰੀ ਦੁਨੀਆ ਤੱਕ ਵਧਾਈ ਦੇਣਾ ਚਾਹੁੰਦਾ ਕਿ ਸਿੱਖ ਸਮੂਹ ਰਲ ਕੇ ਇੱਥੇ ਉਹਨਾਂ ਨੇ ਉਹ ਇਸ ਵੇਲੇ ਪ੍ਰਗਟਾਵਾ ਕੀਤਾ ਹੈ ਜਿਹੜਾ ਕਿ ਪੂਰੇ ਸੰਸਾਰ ਨੂੰ ਪਤਾ ਲੱਗ ਰਿਹਾ ਕਿ ਸਿੱਖ हर ਥਾਂ ਤੇ ਮੌਜੂਦ है और 1.25 लाख से 1 लड़ाऊं वाली गल पूरी हो रही है। और सच्चाई ये है कि मैं ਤੁਹਾਡੇ ਚੈਨਲ ਦਾ ਵੀ ਬੜਾ ਆਭਾਰੀ ਹਾਂ ਕਿ ਉਹ ਇਹਨੂੰ ਡਾਇਰੈਕਟ ਰਿਕਾਰਡ ਕਰ ਰਹੇ ਨੇ ਔਰ ਲਾਈਵ ਪਲੇ ਕਰ ਰਹੇ ਨੇ। ਇਟਸ ਵੈਰੀ ਗੁੱਡ। ਸਿੱਖਾਂ ਦੇ ਵਿੱਚ ਇਹ ਸਪਿਰਿਟ ਹੋਣੀ ਚਾਹੀਦੀ ਹੈ ਔਰ ਸਿੱਖਾਂ ਨੂੰ ਚਾਹੀਦਾ ਜਿਵੇਂ ਲੰਗਰ ਵਰਤਾ ਰਹੇ ਨੇ ਡਿਸਪਲਿਨ ਦੇ ਨਾਲ ਇੰਜੇ ਡਿਸੇਬਲ ਨੂੰ ਸਾਰਾ ਸਾਲ ਵਰਤਾਨ ਤਾਂ ਕਿ ਲੋਕਾਂ ਨੂੰ ਪਤਾ ਲੱਗੇ ਸਿੱਖ ਭਲਾ ਕਰਦੇ ਨੇ। ਸਿੱਖ ਭਲੇ ਵਾਸਤੇ ਔਰ ਮਜ਼ਲੂਮ ਦੀ ਰੱਖਿਆ ਵਾਸਤੇ ਪੈਦਾ ਹੋਇਆ। ਅੱਜ ਇੰਡੀਆ ਦੇ ਵਿੱਚ ਭੁਲੇਖਾ ਪਾਇਆ ਜਾ ਰਿਹਾ ਹੈ ਕਿ ਸਿੱਖ ਹਿੰਦੂਆਂ ਨੂੰ ਬਚਾਉਣ ਵਾਸਤੇ ਪੈਦਾ ਹੋਇਆ ਸੀ। ਨਹੀਂ, ਸਿੱਖ ਮਜ਼ਲੂਮ ਨੂੰ ਬਚਾਉਣ ਵਾਸਤੇ। ਔਰ ਅੱਜ ਇੰਡੀਆ ਦੇ ਵਿੱਚ ਮਜ਼ਲੂਮ ਜੋ ਹੈ ਉਹ ਮਾਈਨੋਰਿਟੀ ਹੈ। ਕਦੀ ਉਹ ਸਿੱਖਾਂ ਨੂੰ ਮਾਰਦੇ ਨੇ, ਕਦੀ ਮੁਸਲਮਾਨਾਂ ਨੂੰ ਮਾਰਦੇ ਨੇ, ਕਦੀ ਕ੍ਰਿਸਚਨਾਂ ਦੇ ਚਰਚਾਂ ਤੇ ਹਮਲਾ ਕਰਦੇ ਨੇ। ਇਹ ਸਾਰਾ ਕੰਮ ਹਿੰਦੂ ਕਰ ਰਹੇ ਨੇ। ਸੋ ਮੈਂ ਬੇਨਤੀ ਕਰਾਂਗਾ ਕਿ ਸਾਰੀਆਂ ਸਰਕਾਰਾਂ ਇਸ ਗੱਲ ਦਾ ਖਿਆਲ ਕਰਨ ਔਰ ਸਭ ਤੋਂ ਵੱਡੀ ਸਰਕਾਰ ਮੇਰਾ ਗੁਰੂ ਗੋਬਿੰਦ ਸਿੰਘ ਗੁਰੂ ਗ੍ਰੰਥ ਸਾਹਿਬ ਉਹ ਕਿਰਪਾ ਕਰਨ ਤਾਂ ਕਿ ਸਿੱਖ ਕੌਮ ਇੰਜੇ ਫੁੱਲੇ ਫੁੱਲੇ ਵਧੇ ਔਰ ਸਾਰੇ ਪਾਸੇ ਆਨੰਦ ਹੋਵੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। Actually floats ਵੀ ਆ ਗਈਆਂ ਨੇ, ਉਹਨਾਂ ਦੀਆਂ ਸੰਗਤਾਂ ਵੀ ਤਿਆਰ ਨੇ। ਸੋ ਐਜ਼ ਯੂ ਕੈਨ ਸੀ ਰਾਈਟ ਨਾਓ ਵੀ ਸਟਾਰਟ ਵਿਦ ਨਿਊ ਜਰਸੀ। ਸਾਡਾ ਨਾਨਕ ਨਾਮ ਜਹਾਜ਼ ਗੁਰਦੁਆਰੇ ਦੇ ਇੱਥੇ ਸੰਗਤ ਪਹੁੰਚੀ ਹੋਈ ਆ। ਇਹਨਾਂ ਨੂੰ ਪੁੱਛਦੇ ਕਿ ਇਹ ਸਾਡੀ ਪਰੇਡ ਬਾਰੇ ਕੀ ਕਹਿੰਦੇ ਨੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ ਸਭ ਤੋਂ ਪਹਿਲਾਂ ਤੁਸੀਂ ਪਹੁੰਚੇ ਹੋ ਇੱਥੇ ਨਾਨਕ ਨਾਮ ਜਹਾਜ਼ ਗੁਰਦੁਆਰੇ ਦਾ ਪਹਿਲੇ ਸੰਗਤ ਪਹੁੰਚੀ ਹੈ। ਸਾਡੇ ਪਹਿਲਾਂ ਪਹੁੰਚੇ। ਥੈਂਕ ਯੂ ਸੋ ਮਚ ਫॉर दैट। ਤੁਸੀਂ ਇਸ ਪਰੇਡ ਬਾਰੇ ਕੀ ਕਹਿਣਾ ਚਾਹੋਗੇ? It's fantastic. Like everybody got to know about what our Sikh culture is and why we are here for today, and we have like a way to say that we want our freedom, and this is a way that we can put our words out to this whole world. You think it's a good idea for our identity to spread? Oh, of course, yeah. Yeah, because you look at the crowd, how many people, look at the community. It's a good and strong way to pass our message to the whole world. Thank you so much. Thank you. Right now we have a member of Nanak Nam Jahaj Gurdwara. Ji Bhai Sahab, Vaheguru Ji Ka Khalsa, Vaheguru Ji Ki Fateh. Vaheguru Ji Ka Khalsa, Vaheguru Ji Ki Fateh. So Nanak Nam Jahaj Gurdwara ਦੇ ਹਵਾਲੇ ਨਾਲ ਤੁਸੀਂ ਇਸ ਪਰੇਡ ਦੇ ਬਾਰੇ ਕੀ ਕਹਿਣਾ ਚਾਹੋਗੇ? ਅਸੀਂ ਪਰੇਡ ਦੇ ਬਾਰੇ ਇਹ ਕਹਿਣਾ ਚਾਹੁੰਦੇ ਹਾਂ ਵੀ ਅਸੀਂ ਨਿਊਯਾਰਕ ਸਿਟੀ ਦੇ ਵਿੱਚ 28ਵੀਂ ਸਿੱਖ ਦੇ ਪਰੇਡ ਦੇ ਵਿੱਚ ਸ਼ਾਮਲ ਹੋਣ ਵਾਸਤੇ ਆਏ ਹਾਂ। ਸਾਡੇ ਬੱਚੇ ਜਿਹੜੇ ਆਰਮੀ ਦੇ ਵਿੱਚ ਭਰਤੀ ਹੋਣ ਵਾਸਤੇ ਹੋ ਰਹੇ ਆ ਉਹ ਵੀ ਬੜੇ ਸ਼ੋਅ ਕਰ ਰਹੇ ਹੈਗੇ ਆ। ਗੁਰਦੁਆਰਾ ਸਾਹਿਬ ਦਾ ਬੈਨਰ ਆ, ਪਿੱਛੇ ਗੱਤਕਾ ਖੇਡ ਰਹੇ ਹੈਗੇ ਆ, ਪਿੱਛੇ ਪਿੱਛੇ ਸਾਰੀ ਸੰਗਤ ਆ ਰਹੀ ਆ। ਤੇ ਅਸੀਂ ਵਿਸਾਖੀ ਦੇ ਸ਼ੁਭ ਦਿਹਾੜੇ ਦੇ ਉੱਤੇ ਸਾਰੇ ਹੀ ਜਗਤ ਨੂੰ ਲੱਖ ਲੱਖ ਵਧਾਈ ਦਿੰਦੇ ਹਾਂ। ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੱਚੇ ਵੀ ਜੁੜੇ ਹੋਏ ਨੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। So what's your name? Danish. Are you going to Gutka too? Yes. What do you know about martial arts? That martial arts is about treating your
Treating your shastras with respect. Teaching your culture with respect. All right, thank you. Do you remember what I taught you? ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਛੋਟੀ ਜਿਹੀ ਬੱਚੀ ਸਾਡੇ ਨਾਲ ਖੜੀ ਹੋਈ ਲੈਟਸ ਆਸਕ ਹਰ ਵਾਟ ਇਜ਼ ਸਿੱਖ ਡੇ ਪਰੇਡ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਈ ਨੇਮ ਮੇਰਾ ਨਾਮ ਗੁਰਬਾਨੀ ਆ ਐਂਡ ਅਸੀਂ ਸਿੱਖ ਪਰੇਡ ਤਾਂ ਸੈਲੀਬ੍ਰੇਟ ਕਰਦੇ ਆ ਬਿਕਾਜ਼ this month is the month where all the Sikhs were born and today is the month where all the Sikhs birthdays. Birthdays. Yes. You saying कि खालसा साजना दिवस आज खालसा का जन्मदिन हुआ है. Yes. Is that what you're saying? Yes. Right. Let me ask your little brother over here. What's your name? Sahib. Sahib, do you know about martial art? इकट्ठा क्यों कर दिया? Khalsa School from Bridgewater. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀ ਹੈਵ ਅ ਮੈਂਬਰ ਆਫ ਬ੍ਰਿਜਵਾੜਾ ਗੁਰਦੁਆਰਾ ਭੈਣ ਜੀ ਤੁਸੀਂ ਇਸ ਪਰੇਡ ਬਾਰੇ ਸਾਡੇ ਦਰਸ਼ਕਾਂ ਨੂੰ ਕੀ ਕਹਿਣਾ ਚਾਹੋਗੇ ਹਾਂਜੀ ਇਹ ਪਰੇਡ ਜਿਹੜੀ ਹੈ ਇਹ ਸਿੱਖਸ ਦੀ ਰਿਪਰੈਜ਼ੈਂਟ ਕਰਦੀ ਹੈ ਵਿਸਾਖੀ ਦੀ ਪਰੇਡ ਤੇ ਸਾਰੀਆਂ ਸਿੱਖ ਸੰਗਤਾਂ ਜਿਹੜੀਆਂ USA ਦੀਆਂ ਨੇ ਉਹ ਇੱਥੇ ਹੁਮਾ ਕੇ ਪਹੁੰਚਦੀਆਂ ਨੇ ਅਸੀਂ GSSA ਦੇ ਖਾਲਸਾ ਸਕੂਲ ਦੇ ਬੱਚਿਆਂ ਨੂੰ ਲੈ ਕੇ ਇੱਥੇ ਆਏ ਹੋਏ ਆ ਤੇ ਸਾਡੇ ਵੱਲੋਂ ਸਮੂਹ ਸੰਗਤਾਂ ਨੂੰ ਹੈਪੀ ਵਿਸਾਖੀ ਜੀ ਖਾਲਸਾ ਸਾਜਨਾ ਦਿਵਸ ਦੀਆਂ ਲੱਖ ਲੱਖ ਵਧਾਈਆਂ ਇਸ ਪਰੇਡ ਦੇ ਉੱਪਰ ਹਰ ਇੱਕ ਸੰਗਤ ਦਾ ਪਹੁੰਚਣਾ ਬਹੁਤ ਜ਼ਰੂਰੀ ਹੈ ਬਿਕਾਜ਼ ਇਹ ਸਿੱਖਸ ਰਿਪਰੈਜ਼ੈਂਟ ਕਰਦੀ ਹੈ ਨਿਊਯਾਰਕ ਸਿਟੀ ਦੇ ਵਿੱਚ ਸੋ ਇਟਸ ਵੈਰੀ ਇੰਪੋਰਟੈਂਟ ਫॉर ਐਵਰੀਬਡੀ ਟੂ ਕਮ ਹੀਅਰ ਐਂਡ ਬੀ ਪਾਰਟ ਆਫ ਦਿਸ ਪਰੇਡ ਥੈਂਕ ਯੂ ਸੋ ਮਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਨੈਕਟਿੰਗ ਗੁਰਦੁਆਰਾ ਦੀ ਆਓ ਇਹਨਾਂ ਪੁੱਛਦੇ ਕਿ ਇਹਨਾਂ ਨੇ ਇਸ ਵਾਰ ਦਰਸ਼ਕਾਂ ਕੀ ਕਹਿਣਾ ਹੈ ਹਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਪਹਿਲੇ ਤੁਸੀਂ ਕਨੈਕਟਿੰਗ ਤੋਂ ਆਏ ਹੋ ਇੱਥੇ ਰਾਈਟ ਸੋ ਆਈ ਨੋ ਸੋ ਵੀ ਰਿਪਰੈਜ਼ੈਂਟ ਟ੍ਰਾਈ ਸਿਟੀ ਸਾਰੇ ਸੰਗਤਾਂ ਵਿੱਚ ਪਹੁੰਚਦੀਆਂ ਨੇ ਐਵਰੀ ਈਅਰ ਸੋ ਤੁਸੀਂ ਸਾਡੇ ਦਰਸ਼ਕਾਂ ਨੂੰ ਕੀ ਕਹਿਣਾ ਚਾਹੋਗੇ ਇਸ ਐਨੂਅਲ ਪਰੇਡ ਦੇ ਬਾਰੇ I mean, it's a
great exposure for our students. They come every year. We train them and teach them about the Sikh culture, the Sikh religion. And when they get here, it gives them a chance to kind of expose their religion and tell everyone around the environment what's going on, what our religion is all about, and it's a learning experience for them also. So it's more for the youth than it is for us. AC Fanji from Connecticut, and ਇਹ represent ਕਰਦੇ Connecticut ਗੁਰਦੁਆਰਾ, and ਬਹੁਤ ਸਾਰੇ ਛੋਟੇ ਛੋਟੇ ਬੱਚੇ ਵੀ ਨੇ, ਹੋਰ ਵੀ ਬਹੁਤ ਸਾਰੇ ਭੈਣ ਜੀ ਇੱਥੇ ਖੜੀਆਂ ਹੋਈਆਂ। ਪਤਾ ਤੁਸੀਂ Connecticut ਗੁਰਦੁਆਰੇ ਨਾਲ ਹੋ? ਹਾਂਜੀ, ਅਸੀਂ ਸੌਥਿੰਗਟਨ ਗੁਰਦੁਆਰਾ ਸਾਹਿਬ ਤੋਂ ਆਏ ਹਾਂ। ਹਾਂਜੀ, ਤੁਸੀਂ ਇਸ ਪਰੇਡ ਦੇ ਬਾਰੇ ਸਾਡੇ ਦਰਸ਼ਕਾਂ ਨੂੰ ਕੀ ਕਹਿਣਾ ਚਾਹੋਗੇ? ਪਹਿਲਾਂ ਤਾਂ ਅਸੀਂ ਖਾਲਸਾ ਦੇ ਦਿਵਸ ਤੇ ਲੱਖ ਲੱਖ ਵਧਾਈ ਦੇਣਾ ਚਾਹੁੰਦੇ ਹਾਂ। ਇਹ ਪ੍ਰੋਗਰਾਮ ਹਰ ਤਰ੍ਹਾਂ ਦਿਨੋਂ ਦਿਨ ਤਰੱਕੀ ਕਰੇ, ਖਾਲਸਾ ਦਿਨੋਂ ਦਿਨ ਤਰੱਕੀ ਕਰੇ। ਜੀ ਜੀ, ਸਾਡੇ ਅੱਜ ਦੀ ਜਨਰੇਸ਼ਨ ਹੈ ਉਹ ਵੀ ਨਾਲ ਕਾਫੀ ਜੁੜੀ ਹੋਈ। ਕੀ ਤੁਸੀਂ ਖੁਸ਼ ਹੋ ਕਿ ਸਾਡੇ ਜਿਹੜੇ ਖਾਲਸਾ ਰੂਪ ਦੇ ਵਿੱਚ ਜਿਹੜੇ ਬੱਚੇ ਨੇ ਕਿਸ ਤਰ੍ਹਾਂ ਇਸ ਤਰ੍ਹਾਂ ਇੰਜੋਏ ਕਰ ਰਹੇ? ਹਾਂਜੀ, ਇਹ ਬੱਚੇ ਪਿਛਲੇ ਕੋਈ 2 ਮਹੀਨੇ ਤੋਂ ਪ੍ਰੈਕਟਿਸ ਕਰ ਰਹੇ ਆ। ਮਤਲਬ ਪਹਿਲਾਂ ਇਹ 12 ਵਜੇ ਤੱਕ ਸਕੂਲ ਜਾਂਦੇ, ਪੰਜਾਬੀ ਸਿੱਖਦੇ ਹੈਗੇ ਹਰ ਸੰਡੇ। ਉਹਦੇ ਤੋਂ ਬਾਅਦ ਫਿਰ ਇਹ ਕਲਾਸਾਂ ਸਪੈਸ਼ਲ ਦਵਾਉਂਦੇ ਉਹਨਾਂ ਨੂੰ ਕਿ ਪਾਰਟਿਸਿਪੇਟ ਕਰਨ ਵਾਸਤੇ। ਕੋਸ਼ਿਸ਼ ਕਰ ਰਹੇ ਆ ਕਿ ਨੈਕਸਟ ਈਅਰ ਚੋਲਿਆਂ ਦੇ ਵਿੱਚ ਆਣ, ਬੈਟਰ ਆਣ, ਉਹ ਤੋਂ ਬੈਟਰ ਕਰ ਸਕੀਏ। ਜੀ, ਥੈਂਕ ਯੂ ਸੋ ਮਚ। 2 ਮਹੀਨੇ ਤੋਂ ਇੱਥੇ ਤਿਆਰੀਆਂ ਹੋ ਰਹੀਆਂ ਨੇ ਪਰੇਡ ਦੀਆਂ, ਬਟ ਦ ਪਰਪਸ ਆਫ ਦਿਸ ਪਰੇਡ ਇਜ਼ ਟੂ ਰਿਪਰੈਜ਼ੈਂਟ ਆਵਰ ਆਇਡੈਂਟੀ, ਐਂਡ ਡੈਫੀਨਿਟਲੀ ਸਾਡੀ ਅੱਜ ਦੀ ਜਨਰੇਸ਼ਨ ਨੂੰ ਰਿਪਰੈਜ਼ੈਂਟ ਕਰ ਰਹੀ ਹੈ ਐਜ਼ ਕਿ ਨੈਕਸਟ ਟਾਈਮ ਇਹ ਖਾਲਸਾਈ ਰੂਪ ਦੇ ਵਿੱਚ ਆਉਣਾ ਚਾਹੁੰਦੇ ਨੇ, ਸੋ ਵਿਚ ਇਜ਼ ਅ ਰੀਅਲੀ ਗੁੱਡ ਥਿੰਗ। ਸੋ ਹੋਪਫੁਲੀ ਇਨ ਲਾਈਕ ਨੈਕਸਟ few years we will have more kids over here, we have more kids that flourish over here. ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। What do you want to say about this parade? It's a great opportunity for everyone to come see. There are people from over 5 cities who have come on a bus. It just shows how much people love the Sikh Qawm and want to support it. It's a great experience.